ਮਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ। ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਐਸਕੇਐਮ ਸਿਆਸੀ ਵੱਲੋਂ ਭਲਕੇ ਮੀਟਿੰਗ ਦਾ ਐਲਾਨ। ਖਨੌਰੀ ਬਾਰਡਰ ਤੇ ਆਪਣੀ ਤਕਰੀਰ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਤੇ ਸਾਧੇ ਨਿਸ਼ਾਨੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਾਥੀ ਸਿੰਘਾਂ ਦੇ ਨਾਲ ਅੱਜ ਖਨੌਰੀ ਸਰਹੱਦ ਤੇ ਲੱਗੇ ਕਿਸਾਨ ਮੋਰਚੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਣਨ ਪਹੁੰਚੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਮਸਲਿਆਂ ਤੇ ਜਗਜੀਤ ਸਿੰਘ ਡੱਲੇਵਾਲ ਮਨ ਵਰਤੇ ਬੈਠੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਤੇ ਸਾਨੂੰ ਵੀ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇਹ ਕੋਈ ਨਿੱਜੀ ਮਸਲੇ ਨਹੀਂ, ਸਾਡੇ ਸਭ ਦੇ ਸਾਂਝੇ ਮਸਲੇ ਹਨ ਤੇ ਸਾਨੂੰ ਮਨ ਵਰਤੇ ਬੈਠੇ ਡੱਲੇਵਾਲ ਜੀ ਦਾ ਇਸ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਪੰਜਾਬੀਆਂ ਨਾਲ ਲਗਾਤਾਰ ਵਿਤਕਰੇ ਕੀਤੇ ਜਾ ਰਹੇ ਹਨ ਤੇ ਜਦੋਂ ਵੀ ਅਸੀਂ ਆਪਣੀ ਹੱਕੀ ਮੰਗਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਅੱਤਵਾਦੀ ਵੱਖਵਾਦੀ ਕਿਹਾ ਜਾਂਦਾ ਹੈ। ਅਸੀਂ ਕੇਵਲ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਾਂ ਜੋ ਕਿ ਸਾਡਾ ਸਭ ਦਾ ਅਧਿਕਾਰ ਹੈ। ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨਭਾਗਾ ਸਮਝਦੇ ਹਾਂ ਕਿ ਉਹ ਸਾਡੀ ਕਿਸਾਨੀ ਲਈ ਜਿਹੜੀ ਕਿ ਸਾਰੇ ਕਿਸਾਨੀ ਹੈ ਪੂਰੀ ਇਨਸਾਨੀਅਤ ਲਈ ਉਹ ਕਿਸਾਨੀ ਜ਼ਰੂਰੀ ਹੈ ਕਿ ਉਹਦੇ ਲਈ ਲੜਾਈ ਲੜ ਰਹੇ ਆ ਤੇ ਇਹੋ ਜਿਹੇ ਸੂਰਬੀਰ ਯੋਧਿਆਂ ਅਸੀਂ ਸਿੱਧਾ ਕਰਦੇ ਹਾਂ ਤੇ ਬਾਕੀ ਜਿਹੜੀਆਂ ਸੰਘਰਸ਼ ਜਿਹੜੀਆਂ ਵੀ ਧਿਰਾਂ 'ਚ ਸਾਥ ਦੇ ਰਹੀਆਂ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਹ ਜਿਹੜੇ ਯੋਧੇ ਕਈ 11 ਮਹੀਨਿਆਂ ਤੋਂ ਇੱਥੇ ਬੈਠੇ ਰੋਡ ਤੇ ਰੁਲ ਰਹੇ ਆ, ਅਸੀਂ ਉਹਨਾਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਹਾਂ ਕਿ ਉਹ ਸਾਡੀ ਹੋਂਦ ਦੀ ਲੜਾਈ ਲੜ ਰਹੇ ਆ। ਅਗਰ ਕਿਸਾਨੀ ਨਾ ਰਹੀ, ਇਹ ਕਿਸਾਨੀ ਜਿਹੜੇ ਪੰਜਾਬ ਜਿਹੜਾ ਕਿਸਾਨੀ ਬੇਸ ਆ, ਇਹ ਕਿਸਾਨੀ ਨਾ ਰਹੀ ਤੇ ਪੰਜਾਬ ਖਤਮ ਹੋ ਜਾਊਗਾ। ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਾਰੀਆਂ ਧਿਰਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ, ਕਿਸਾਨ ਜਥੇਬੰਦੀਆਂ ਨੂੰ ਵੀ, ਧਾਰਮਿਕ ਜਥੇਬੰਦੀਆਂ ਨੂੰ ਵੀ, ਰਾਜਨੀਤਿਕ ਜਥੇਬੰਦੀਆਂ ਨੂੰ ਵੀ, ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਪਾਰਟੀ ਬਾਜੀ ਧਰਮ ਜਾਤ ਮਜ਼ਹਬ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਾਡਾ ਸਾਂਝਾ ਮਸਲਾ ਵਾ। ਇਹ ਰੋਜੀ ਰੋਟੀ ਸਾਰਿਆਂ ਦੀ ਹੈ। ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਮੋਰਚੇ ਦਾ ਸਾਥ ਦੇ ਕੇ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਕਿਸਾਨਾਂ ਦੀਆਂ ਮੰਗਾਂ ਤੁਸੀਂ ਮੰਨੀਆਂ ਹੋਈਆਂ ਸੀ ਤੇ ਉਹਨਾਂ ਨੂੰ ਤੁਸੀਂ ਲਾਗੂ ਕਰੋ ਤੇ ਇਹਨਾਂ ਦੀ ਵੀ ਜਾਨ ਬਚੇ ਤੇ ਪੰਜਾਬ ਦੇ ਲੋਕ ਵੀ ਸੁੱਖ ਸ਼ਾਂਤੀ ਨਾਲ ਰਹਿਣ। ਜੇ ਬਾਈ ਚਾਂਸ ਇਹਨਾਂ ਦੀ ਕਿਸੇ ਜਾਨ ਮਾਲ ਨੁਕਸਾਨ ਹੋ ਜਾਂਦਾ ਇਹਦੇ ਨਾਲ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਸਕਦੇ ਆ। ਇਸ ਕਰਕੇ ਸਮਾਂ ਰਹਿੰਦੇ ਸਰਕਾਰ ਵੀ ਕੋਈ ਇੱਥੇ ਵਧੀਆ ਫੈਸਲਾ ਲੈ ਕੇ ਨਹੀਂ ਗੱਲਬਾਤ ਮੈਂ ਪਹਿਲਾਂ ਇੱਕ ਦਿਨ ਆਇਆ ਸੀ, ਉਹ ਦਿਨ ਗੱਲਬਾਤ ਕਰਕੇ ਗਏ ਸੀ। ਅੱਜ ਉਹਨਾਂ ਦੀ ਸਿਹਤ ਥੋੜੀ ਜਿਹੀ ਨਾਜ਼ੁਕ ਆ, ਅੱਜ ਗੱਲਬਾਤ ਤੇ ਨਹੀਂ, ਅਜੇ ਦਰਸ਼ਨ ਹੀ ਹੋਏ ਆ ਤੇ ਇਸ ਕਰਕੇ ਉਹ ਚੜ੍ਹਦੀ ਕਲਾ 'ਚ ਉਦੋਂ ਉਹ ਬੜੇ ਸਿੱਧਕ ਸਬਰ ਵਾਲੇ ਆ। ਮੇਰਾ ਖਿਆਲ ਕੋਈ ਬੋਲਣਗੇ ਤੇ ਨਹੀਂ, ਪਰ ਸਾਨੂੰ ਚਾਹੀਦਾ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਸਾਨੂੰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ, ਹਰਿਆਣੇ ਦੇ ਲੋਕਾਂ ਨੂੰ, ਜਿਹੜੇ ਵੀ ਕਿਸਾਨੀ ਪੂਰੀ ਇਨਸਾਨੀਅਤ ਲਈ ਆ, ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਮਸਲੇ ਨੂੰ ਹੱਲ ਕਰਾਈਏ ਤੇ ਉਹਨਾਂ ਨੂੰ ਬਚਾਈਏ। ਇਹ ਸਾਡੀ ਕਾਮਨਾ। ਕਿੱਦਾਂ ਦੇਖਦੇ ਜਦੋਂ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਤੇ ਉਸ ਦੀ ਗੱਲ ਤੇ ਪੂਰੀ ਨਹੀਂ ਹੁੰਦੀ, ਉਸ ਦੀ ਮੰਗਾਂ ਤੇ ਪੂਰੀਆਂ ਨਹੀਂ ਹੁੰਦੀਆਂ, ਲੇਕਿਨ ਤਸ਼ੱਦਦ ਢਾਉਣ ਦਾ ਸਿਲਸਿਲਾ ਸਰਕਾਰਾਂ ਦਾ ਜ਼ਰੂਰ ਸ਼ੁਰੂ ਹੋ ਜਾਂਦਾ। ਇਹ ਤੇ ਤੁਸੀਂ ਦੇਖੋ ਜੀ, ਇਹ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪੰਜਾਬ ਨਾਲ ਤਾਂ ਸ਼ੁਰੂ ਤੋਂ ਹੀ ਇਹ ਧੱਕਾ ਹੁੰਦਾ ਰਿਹਾ। ਇਹ ਪੰਜਾਬ ਦੇ ਹੱਕ ਹੋਏ ਗਏ। ਜੇ ਪੰਜਾਬੀ ਸੂਬਾ ਬਣਾਉਣ ਵਾਸਤੇ ਵੀ ਸਾਨੂੰ ਲੜਾਈ ਲੜ ਕੇ ਉਹ ਸਾਰੇ ਚੀਜ਼ਾਂ ਕਰਨੀਆਂ ਪਈਆਂ। ਉਹ ਵੀ ਸਾਡੇ ਜਦੋਂ ਵੀ ਸਹੀ ਕੋਈ ਆਪਣੇ ਹੱਕ ਦੀ ਗੱਲ ਕਰਨੇ ਸਾਨੂੰ ਅੱਤਵਾਦੀ ਵੱਖਵਾਦੀ ਇਹੋ ਜਿਹੇ ਨਾਂ ਦੇ ਕੇ ਸਾਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਗੀ ਸਾਡੀ, ਇਹ ਕਿਸਾਨਾਂ ਦੀ ਮੰਗ ਹੈ, ਕੋਈ ਜਾਇਜ਼ ਮੰਗ ਹੈ, ਸਾਰਿਆਂ ਦੇ ਮੂੰਹ ਦੀ ਰੋਜੀ ਰੋਟੀ ਦਾ ਸਵਾਲ ਆ। ਇਹ ਜਿੱਦਣ ਇਹ ਕਿਸਾਨਾਂ ਦੇ ਹੱਥੋਂ ਇਹ ਮਸਲਾ ਨਿਕਲ ਕੇ ਕਾਰਪੋਰੇਟ ਦੇ ਹੱਥਾਂ 'ਚ ਚਲਾ ਗਿਆ, ਮੇਰਾ ਖਿਆਲ ਹੈ ਕਿ ਉਦੋਂ ਆਮ ਖਪਤਕਾਰ ਆਮ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਇਸ ਕਰਕੇ ਅਸੀਂ ਸਾਰਿਆਂ ਦੇ ਚਰਨਾਂ 'ਚ ਅਪੀਲ ਕਰਦੇ ਹਾਂ ਪੰਜਾਬ ਦੇ, ਖਾਸ ਕਰਕੇ ਪੰਜਾਬ ਦੇ ਲੋਕਾਂ ਦੀ, ਕਿ ਆਪਾਂ ਸਾਰੇ ਜਣੇ ਧਰਮ ਜਾਤ ਮਜ਼ਹਬ ਤੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਆਪਾਂ ਸਾਰੇ ਜਣੇ ਆਪਣਾ ਮਸਲਾ ਸਮਝੀਏ, ਆਪਣੀ ਲੜਾਈ ਸਮਝੀਏ ਤੇ ਆਪਣੀ ਹੋਂਦ ਦੀ ਲੜਾਈ ਆ। ਤੇ ਜੇ ਇਹ ਕਿਸਾਨੀ ਨਾ ਬਚੀ ਤੇ ਪੰਜਾਬ ਨਹੀਂ ਬਚੂਗਾ। ਇਸ ਕਰਕੇ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹਨਾਂ ਦੀ ਜਾਨ ਵੀ ਬਚਾਈ ਜਾ ਸਕੇ। ਤੇ ਬਾਕੀ ਇਹਨਾਂ ਨੂੰ ਮੈਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਦੇ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਸਾਡੇ ਹਾਕਮਾਂ ਦੇ ਮਨ 'ਚ ਵੀ ਥੋੜੀ ਬਹੁਤੀ ਤਰਸ ਦਿਆ ਪਾਓ ਤੇ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੋ ਕਿ ਇਹ ਆਪਣੇ ਜੋ ਇਹਨਾਂ ਦੇ ਵਚਨ ਆ ਉਹਨਾਂ ਦੇ ਖਰੇ ਉਤਰਨ। ਖਨੌਰੀ ਬਾਰਡਰ ਤੇ 21 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਹਨ। ਘੁੱਟ-ਘੁੱਟ ਪਾਣੀ ਪੀ ਕੇ ਉਹਨਾਂ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਹੋਇਆ ਹੈ।
ਉੱਥੇ ਹੀ ਹੁਣ ਭਲਕੇ ਸੰਯੁਕਤ ਕਿਸਾਨ ਮੋਰਚੇ ਸਿਆਸੀ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਸਿਆਸੀ ਵੱਲੋਂ ਭਲਕੇ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਮਗਰੋਂ ਸ਼ਾਮੀ 7 ਵਜੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਕਿਸਾਨਾਂ ਵੱਲੋਂ ਉਹਨਾਂ ਨੂੰ ਮੰਗਾਂ ਸੰਬੰਧੀ ਪੱਤਰ ਸੌਂਪਿਆ ਜਾਵੇਗਾ। ਇਸ ਸੰਬੰਧੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਰੱਖੀ ਗਈ ਸੀ, ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨੂੰ ਦੇਖਦੇ ਹੋਏ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਕਿਸਾਨਾਂ ਦੀ ਇਹ ਮੀਟਿੰਗ 18 ਦਸੰਬਰ ਨੂੰ ਕਿਸਾਨ ਭਵਨ ਵਿਖੇ ਹੋਵੇਗੀ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਸਿਆਸੀ ਦੇ ਤਮਾਮ ਨੁਮਾਇੰਦੇ ਪਹੁੰਚਣਗੇ। ਇਸ ਮੀਟਿੰਗ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤੇ ਪੰਜਾਬ ਦੇ ਬਾਰਡਰਾਂ ਤੇ ਚੱਲ ਰਹੇ ਮੋਰਚਿਆਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਐਸਕੇਐਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ, ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜਗਜੀਤ ਸਿੰਘ ਡੱਲੇਵਾਲ ਦੀ ਖਨੌਰੀ ਬਾਰਡਰ ਉੱਤੇ ਭੁੱਖ ਹੜਤਾਲ ਕਾਰਨ ਜਿਸ ਤਰ੍ਹਾਂ ਸਿਹਤ ਦੀ ਹਾਲਤ ਵਿਗੜਦੀ ਜਾ ਰਹੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੀ ਮੀਟਿੰਗ 24 ਤਾਰੀਖ ਨੂੰ ਰੱਖੀ ਸੀ ਉਹ ਕੱਲ੍ਹ 18 ਤਾਰੀਖ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ। ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ। ਖਨੌਰੀ ਬਾਰਡਰ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਅੱਜ ਖਨੌਰੀ ਬਾਰਡਰ ਪਹੁੰਚੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਵਿੱਚ ਰਹਿ ਰਹੇ ਹਾਂ, ਸਮਝ ਨਹੀਂ ਆ ਰਿਹਾ। ਕਿਸਾਨਾਂ ਦਾ ਦੁੱਖ ਸਰਕਾਰ ਨਹੀਂ ਸਮਝਦੀ। ਦੇਸ਼ ਦਾ ਕਿਸਾਨ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ। ਇਸ ਅੰਦੋਲਨ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੇਤੀ ਦੇਸ਼ ਹੈ ਤਾਂ ਹੀ ਦੇਸ਼ ਜਿਉਂਦਾ ਹੈ। ਜੇਕਰ ਖੇਤੀ ਕਮਜ਼ੋਰ ਕਰ ਲਈ ਤਾਂ ਕੋਈ ਵੀ ਸੈਕਟਰ ਉੱਪਰ ਨਹੀਂ ਉੱਠ ਸਕੇਗਾ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਐਮਪੀ ਮਿਲ ਕੇ ਪਾਰਲੀਮੈਂਟ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਉਣ ਤਾਂ ਹੀ ਉਹ ਸਾਡੀ ਆਵਾਜ਼ ਸੁਣੀ ਜਾਵੇਗੀ ਅਤੇ ਤਾਂ ਹੀ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾ ਪਾਵਾਂਗੇ। ਉਹਨਾਂ ਕਿਹਾ ਕਿ ਇਸ ਅੰਦੋਲਨ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਅਸੀਂ ਕਿਹੋ ਜਿਹੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਸਮਝ ਨਹੀਂ ਆਉਂਦਾ, ਜਿੱਥੇ ਆਪਣੀਆਂ ਆਵਾਜ਼ਾਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਣੀਆਂ ਪੈਂਦੀਆਂ ਨੇ, ਜਿਵੇਂ ਭਾਈ ਡੱਲੇਵਾਲ ਸਾਹਿਬ ਲਾ ਰਹੇ। ਇਹ ਜਿਹੜਾ ਦੇਸ਼ ਹੈ, ਮੈਂ ਇਕੱਲੀ ਪੰਜਾਬ ਦੀ ਗੱਲ ਨਾ ਕਰਾਂ, ਇਹ ਜਿਹੜਾ ਦੇਸ਼ ਹੈ ਇਹ ਐਗਰੀਕਲਚਰ ਬੇਸਡ ਦੇਸ਼ ਹੈ। ਜੇ ਖੇਤੀ ਜਿਉਂਦੀ ਹੈ ਤੇ ਦੇਸ਼ ਜਿਉਂਦਾ ਹੈ, ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜਿਉਂਦਾ ਨਹੀਂ ਰਹੇਗਾ। ਪਰ ਇਹ ਗੱਲ ਵਿਦਵਾਨ ਸਮਝਦੇ ਹੈ, ਬੱਚਾ ਸਮਝਦਾ, ਜਿਹੜਾ ਸਿਆਣਾ ਸਮਝਦਾਰ ਹੈ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਨਹੀਂ ਸਮਝ ਰਹੀਆਂ। ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਨੇ, ਉੱਥੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਨੇ। ਔਰ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿਦਕ ਸਿੱਖੀ ਕੇਸਾ ਸਵਾਸਾ ਸੰਗ ਨਿਭੇ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਬੈਠੇ ਆ, ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ। ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ, 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ, ਜਿਨ੍ਹਾਂ ਦੇ ਵਿੱਚੋਂ 19 ਐਮਪੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ, ਲਵਾ ਸਕਦੇ ਨੇ। ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ। ਕੁਝ ਹੀ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਪਾਰ ਹਰਿਆਣਾ ਹੈ, ਉਹ ਵੀ ਸਾਡਾ ਹੀ ਹੈ ਔਰ ਉਹਦੇ ਵੀ ਐਮਪੀ ਨੇ, ਉਹ ਵੀ ਪੰਜਾਬ ਹੀ ਹੈ। ਤੇ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਸੱਚੇ ਮਨੋਂ, ਸੱਚੇ ਦਿਲੋਂ, ਤੇ ਦਿੱਲੀ ਹਿੱਲ ਜਾਂਦੀ ਹੈ
ਤੇ ਜੇ ਇੰਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ 'ਚ ਇਕੱਠਿਆਂ ਬੋਲ ਪੈਣ ਤੇ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੀਆਂ ਕੰਧਾਂ 'ਚ ਦਰਾੜ ਆ ਜਾਊਗੀ। ਇਹ ਸਾਰੇ ਭਾਰਤ ਦੇ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਹੈ, ਚਾਹੇ ਉਹ ਛੋਟਾ ਦੁਕਾਨਦਾਰ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਵਪਾਰੀ ਹੈ, ਬਿਜ਼ਨਸਮੈਨ ਹੈ, ਸਾਰੇ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਹੈ। ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਅੱਜ ਤੁਸੀਂ ਖੇਤੀ ਨੂੰ ਮਨਫੀ ਕਰਦੇ ਹੋ, ਵੱਡੀਆਂ ਵੱਡੀਆਂ ਫੈਕਟਰੀਆਂ, ਵੱਡੇ ਵੱਡੇ ਜਿਹੜੇ ਅਦਾਰੇ ਹੈ, ਇਹ ਦੇਸ਼ ਦੀ GDP ਨੂੰ ਸੰਭਾਲ ਨਹੀਂ ਸਕਣਗੇ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ, ਜੇ ਖੇਤੀ ਨਾ ਬਚੀ ਤੇ ਫਿਰ ਕੋਈ ਵੀ ਨਹੀਂ ਬਚਣਾ ਹੈ। ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਖੇਤਾਂ ਦੇ ਵਿੱਚ ਪੈਦਾ ਹੋਏ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ। ਚਾਹੇ ਮਜ਼ਦੂਰ ਹੈ, ਚਾਹੇ ਦਿਹਾੜੀਦਾਰ ਹੈ, ਚਾਹੇ ਅਸੀਂ ਛੋਟੇ ਦੁਕਾਨਦਾਰ ਹੈ, ਚਾਹੇ ਅਸੀਂ ਵਪਾਰੀ ਹੈ, ਚਾਹੇ ਕਿਸੇ ਵੀ ਖਿੱਤੇ ਫਿਰਕੇ ਜਾਤ ਕੁਲ ਮਜ਼ਹਬ ਨਾਲ ਸੰਬੰਧ ਰੱਖਦੇ ਹਾਂ, ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ। ਕਿਉਂਕਿ ਜੇ ਸਾਡੀਆਂ ਮੰਗਾਂ ਲੈਣੀਆਂ ਨੇ ਜੋ ਵਾਜਬ ਵੀ ਹੈ, ਜਾਇਜ਼ ਵੀ ਹੈ, ਜੇ ਮੰਨੀਆਂ ਜਾਂਦੀਆਂ ਨੇ, ਇੱਥੇ ਖੇਤੀ ਜਿਹੜੀ ਹੈ ਉन्नत ਹੋਏਗੀ। ਖੇਤੀ ਉन्नत ਹੋਏਗੀ ਤੇ ਸਾਰੇ ਸੈਕਟਰ ਜਿਹੜੇ ਹੈ ਉਹ ਡਿਵੈਲਪ ਹੋਣਗੇ, ਸਾਰੇ ਸੈਕਟਰ ਜਿਹੜੇ ਹੈ ਉਹ उन्नत ਹੋਣਗੇ। ਤੇ ਜੇ ਖੇਤੀ ਕਮਜ਼ੋਰ ਕਰ ਲਈ ਤੇ ਕੋਈ ਵੀ 70 ਸਾਲਾ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵੀ ਜਾਰੀ ਰਿਹਾ। ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਰ ਵਿਗੜਦੀ ਨਜ਼ਰ ਆ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਕਿਡਨੀ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ। ਅੱਜ ਡੱਲੇਵਾਲ ਨੂੰ ਸਟੇਜ ਤੇ ਵੀ ਨਹੀਂ ਲਿਆਂਦਾ ਗਿਆ। ਕਿਸਾਨ ਆਗੂਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੀ ਸਿਹਤ ਕੋਈ ਬਹੁਤ ਵਧੀਆ ਨਹੀਂ ਹੈਗੀ। ਅੱਜ 21ਵਾਂ 22ਵਾਂ ਦਿਨ ਉਹਨਾਂ ਦਾ ਚੱਲ ਰਿਹਾ ਹੈ ਫਾਸਟ ਦਾ, ਤੇ ਤੀਜੇ ਚੌਥੇ ਦਿਨ ਤੋਂ ਬਾਅਦ ਹੀ ਬੋਡੀ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ, ਕਿਉਂਕਿ ਉਹਨੂੰ ਕਿਤੇ ਨਾ ਕਿਤੇ ਤਾਂ એનર્ਜੀ ਚਾਹੀਦੀ ਆ। ਤੇ 20ਵਾਂ 21ਵਾਂ ਦਿਨ ਹੋਣ ਕਰਕੇ ਉਹਨਾਂ ਦਾ ਮਸਲ ਲਾਸ ਵੀ ਕਾਫੀ ਜ਼ਿਆਦਾ ਹੋ ਗਿਆ ਆ। 22ਵਾਂ ਦਿਨ ਹੋਣ ਕਰਕੇ ਉਹਨਾਂ ਦਾ ਮਸਲ ਲਾਸ ਵੀ ਕਾਫੀ ਹੋ ਗਿਆ ਆ। ਉਹਨਾਂ ਦੇ ਕਿਡਨੀ ਮਾਰਕਰਸ ਆ ਜਿਹੜੇ ਉਹ ਵੱਧ ਆ ਰਹੇ ਨੇ, ਹੁਣ ਉਹਨਾਂ ਦੇ ਲਿਵਰ ਮਾਰਕਰਸ ਨੇ ਉਹ ਵੱਧ ਗਏ ਨੇ ਕਾਫੀ। ਉਹਨਾਂ ਦੀ ਯੂਰਿਨ ਆਊਟਪੁੱਟ ਆ ਜਿਹੜੀ ਉਹ ਘਟ ਚੁੱਕੀ ਹੈ। ਉਹਨਾਂ ਦੇ ਯੂਰਿਨ ਦੇ ਵਿੱਚ ਕੀਟੋਨ ਬੋਡੀਜ਼ ਦਾ ਕਾਫੀ ਮਤਲਬ ਜ਼ਿਆਦਾ ਮਾਤਰਾ ਦੇ ਵਿੱਚ ਆ ਰਹੇ ਨੇ, ਜਿਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਸਰੀਰ ਆ ਉਹ ਹੁਣ ਬਾਹਰੋਂ ਦੇ ਕਿਤੇ ਉਹਨੂੰ ਮਿਲ ਨਹੀਂ ਨਿਊਟ੍ਰੀਸ਼ਨ, ਤੇ ਫਿਰ ਉਹ ਆਪਣੇ ਆਪ ਨੂੰ ਹੀ ਅੰਦਰੋਂ ਆਪਣੇ ਜਿਹੜੀ ਉਹਨੇ ਊਰਜਾ ਇਕੱਠੀ ਕੀਤੀ ਹੁੰਦੀ ਆ, ਕੋਈ ਸੈੱਲ ਨੇ ਇਹ ਉਹ ਉਹਨਾਂ ਨੂੰ ਮਾਰ ਮੂਰ ਕੇ ਆਪੇ ਹੀ ਖਾ ਰਹੇ ਉਹਨੂੰ એનર્ਜੀ ਬਣਾ ਕੇ। ਸੋ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ। ਉਹਨਾਂ ਦੀ ਸਕਿਨ ਦਾ ਕਲਰ ਵੀ ਪੇਲ ਯੈਲੋ ਹੋ ਚੁੱਕਿਆ ਆ, ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਕਿਸੇ ਵੀ ਟਾਈਮ ਘਟ ਜਾਂਦਾ ਆ, ਤੇ ਉਹ ਕਾਫੀ ਬੜੀ ਚਿੰਤਾ ਦੀ ਸਥਿਤੀ ਆ। ਇਲੈਕਟ੍ਰੋਲਾਈਟ ਇੰਬੈਲੈਂਸ ਆ, ਇਲੈਕਟ੍ਰੋਲਾਈਟ ਇੰਬੈਲੈਂਸ ਕਰਕੇ ਕਿਸੇ ਵੀ ਵੇਲੇ ਕਾਰਡੀਅਕ ਅਰੈਸਟ ਆ ਸਕਦਾ ਵਾ ਬੰਦੇ ਨੂੰ, ਕੁਝ ਵੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ 24 ਘੰਟੇ ਉਹਨਾਂ ਦੇ ਕੋਲ ਸਾਡੀ ਟੀਮ ਬੈਠੀ ਆ, ਧਿਆਨ ਰੱਖ ਰਹੀ ਉਹਨਾਂ ਦਾ, ਬਟ ਸਾਡੇ ਵੀ ਹੱਥ ਵੱਜੇ ਆ। ਪ੍ਰਧਾਨ ਜੀ ਸਾਨੂੰ ਕੁਝ ਵੀ, ਜਿਵੇਂ ਅਸੀਂ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਐਡਮਿਨਿਸਟਰ ਕਰ ਸਕਦੇ, ਕੋਈ ਉਹਨਾਂ ਨੂੰ ਫਲੂਇਡ ਨਹੀਂ ਐਡਮਿਨਿਸਟਰ ਕਰ ਸਕਦੇ, ਜਿਹੜੀਆਂ ਚੀਜ਼ਾਂ ਦੇ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਆ, ਖਾਣਾ ਨਾ ਖਾਣ ਕਰਕੇ, ਭੁੱਖੇ ਰਹਿਣ ਕਰਕੇ, ਉਹ ਚੀਜ਼ ਦੇ ਵਿੱਚ ਕੋਈ ਚੇਂਜਸ ਤੇ ਆਏ ਨਹੀਂ ਹਜੇ ਤੱਕ। ਸੋ ਉਹ ਡਿਟੀਰੀਓਰੇਟ ਹੀ ਹੋ ਰਹੀ ਆ। ਆਪਾਂ ਕੋਈ ਇਹ ਨਹੀਂ ਕਵਾਂਗੇ ਵੀ ਰੁਕ ਗਈ ਆ ਜਾਂ ਫਿਰ ਹੁਣ ਸਹੀ ਹੋ ਜਾਏਗੀ। ਸੋ ਉਹ ਦਿਨ ਬ ਦਿਨ ਡਿਟੀਰੀਓਰੇਟ ਹੋ ਰਹੀ ਆ, ਤੇ ਇਸ ਪੇਸ ਦੇ ਉੱਤੇ ਜਦੋਂ 22ਵਾਂ 23ਵਾਂ ਦਿਨ ਆ ਜਾਂਦਾ ਆ ਤੇ ਉਦੋਂ ਫਿਰ ਹਾਲਤ ਇੱਕਦਮ ਖਰਾਬ ਹੁੰਦੀ ਆ। ਜਦੋਂ ਕੋਈ ਇੱਕ ਵੀ ਆਰਗਨ ਥੋੜਾ ਬਹੁਤ ਵੀ ਇਹਨਾਂ ਦਾ ਕੰਪਰੋਮਾਈਜ਼ ਹੋਏਗਾ ਤੇ ਉਹ ਬਾਕੀ ਦੇ ਬਾਕੀ ਸਾਰੇ ਬੋਡੀ ਦੇ ਆਰਗਨਸ ਨੂੰ ਨਾਲ ਲੈ ਕੇ ਹੀ ਕੰਮ ਕਰੇਗਾ। ਸਾਡੀ ਕੋਸ਼ਿਸ਼ ਚੱਲ ਰਹੀ ਆ, ਸਾਡੀ 5 ਰਿਵਰ ਹਾਰਟ ਐਸੋਸੀਏਸ਼ਨ ਦੇ ਅਸੀਂ 1000 ਤੋਂ ਵੱਧ ਡਾਕਟਰਸ ਵਰਲਡ ਵਾਈਡ ਇਸ ਚੀਜ਼ ਨੂੰ ਦੇਖ ਰਹੇ ਆ, ਐਨਾਲਾਈਜ਼ ਕਰ ਰਹੇ ਆ। ਸਾਡੀਆਂ ਜਿਹੜੀਆਂ ਰਿਪੋਰਟਸ ਨੇ, ਬਲੱਡ ਰਿਪੋਰਟਸ, ਇਹਨਾਂ ਦਾ ਫਿਜ਼ੀਕਲ ਐਗਜ਼ਾਮ, ਜੋ ਵੀ ਅਸੀਂ ਇਹਨਾਂ ਦੇ ਵਾਈਟਲਸ ਲੈ ਰਹੇ ਆ। ਸਾਡੇ ਬਾਹਰ ਸਾਡੇ ਕਾਰਡੀਓਲੋਜਿਸਟ ਨੇ, ਨੈਫਰੋਲੋਜਿਸਟ ਨੇ, ਓਨਕੋਲੋਜਿਸਟ ਨੇ ਜਿਹੜੇ ਕੈਂਸਰ ਸਪੈਸ਼ਲਿਸਟ, ਜਾਂ ਫਿਰ ਗੈਸਟਰੋਲੋਜਿਸਟ ਨੇ। ਸੋ ਕਾਫੀ ਸਪੈਸ਼ਲਿਸਟ ਇਹਨਾਂ ਦੀਆਂ ਰੋਜ਼ ਰਿਪੋਰਟਾਂ ਨਿੱਤ ਦੇਖਦੇ ਨੇ। ਉਹ ਡਾਕਟਰ ਸਾਹਿਬ ਹੁਣੀ ਸਾਡੇ ਨਾਲ ਰੋਜ਼ ਮੀਟਿੰਗਾਂ ਕਰਦੇ ਨੇ, ਸਕਾਈਪ ਦੇ ਉੱਤੇ, ਵੀਡੀਓ ਕਾਲ ਦੇ ਉੱਤੇ ਅਸੀਂ ਡਿਸਕਸ ਕਰਦੇ ਆ ਇਹਨਾਂ ਦੀ ਸਿਹਤ ਨੂੰ। ਸੋ ਅਸੀਂ ਇਸ ਵੇਲੇ ਇਹੀ ਕਹਿ ਸਕਦੇ ਹਾਂ ਕਿ ਅਸੀਂ ਮੋਨੀਟਰ ਕਰ ਰਹੇ ਹਾਂ, ਪਰ ਉਹ ਸਾਨੂੰ ਕੁਛ ਅੱਗੋਂ ਇਲਾਜ ਚੰਗੀ ਤਰ੍ਹਾਂ ਕੀ ਇਲਾਜ ਤੇ ਸਾਨੂੰ ਕਰ ਨਹੀਂ ਦਿੰਦੇ। ਇਲਾਜ ਕਿਵੇਂ ਹੁਣ, ਨਾ ਤੇ ਖਾਣਾ ਖਾਂਦੇ ਆ, ਫਿਰ ਨਾ ਦਵਾਈ ਲੈਂਦੇ ਆ। ਬਟ ਕੋਸ਼ਿਸ਼ ਜਾਰੀ ਹੈ। ਇਹੀ ਹੈ ਕਿ ਮੇਰੀ ਸਾਰਿਆਂ ਨੂੰ ਅਰਦਾਸ ਹੈ ਕਿ ਸਾਰੇ ਪ੍ਰਧਾਨ ਜੀ ਵਾਂਗੂ ਚੜ੍ਹਦੀ ਕਲਾ ਵਿੱਚ ਰਹਿਣ,
ਅਸੀਂ ਅੰਦਰੋਂ ਘਬਰਾਏ ਪਏ ਆ, ਪਰ ਪ੍ਰਧਾਨ ਜੀ ਦਾ ਹਜੇ ਵੀ ਉਤਸ਼ਾਹ ਪੂਰਾ ਫੁੱਲ ਹੈ। ਅਸੀਂ ਤੇ ਉਹਨਾਂ ਨੂੰ ਕਦੀ ਕਹਿੰਦੇ ਆ ਕਿ ਪ੍ਰਧਾਨ ਜੀ ਆ ਵੀ ਵੇਖ ਚੈੱਕ ਕਰ ਲਈਏ, ਆ ਵੀ ਅਸੀਂ ਚੈੱਕ ਕਰਨਾ ਵਾ, ਉਹ ਕਹਿੰਦੇ ਨਹੀਂ ਅਜੇ ਕਿ ਮੈਂ ਠੀਕ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਇੱਥੇ ਵੀ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਵੱਲੋਂ ਸਾਡੇ 50 ਡਾਕਟਰਸ ਸਪੈਸੀਫਿਕ ਇਸ ਲੋਕੇਸ਼ਨ ਦੇ ਉੱਤੇ ਡੈਡੀਕੇਟਡ ਆ, ਜਿਹੜੇ ਕਿ ਇੱਥੇ ਇਨਵੋਲਡ ਆ। ਵਾਰੀ ਰੋਟੇਸ਼ਨ ਵਾਈਜ਼ ਅਸੀਂ ਆਉਂਦੇ ਆ, ਚੈੱਕ ਕਰਦੇ ਆ। ਹੋਰ ਵੀ ਇੱਥੇ ਸਾਡੀ ਐਂਬੂਲੈਂਸ ਲੱਗੀ, ਬਾਕੀ ਵੀ ਜਿਹੜੀ ਸੰਗਤ ਇੱਥੇ ਆ ਉਹਨਾਂ ਨੂੰ ਵੀ ਮੈਡੀਕਲ ਸਹੂਲਤ ਇੱਥੇ ਦਿੱਤੀ ਜਾ ਰਹੀ ਆ। ਤੇ ਬਸ ਧੰਨਵਾਦ। ਡਾਕਟਰ ਸਾਹਿਬ, ਮਲਟੀਪਲ ਆਰਗਨ ਫੇਲੀਅਰ ਦਾ ਖਤਰਾ ਬਣ ਗਿਆ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ। ਦੇਖੋ ਜੀ, ਹੁਣ ਜਿਵੇਂ ਲਿਵਰ ਮਾਰਕਰਸ ਐਲੀਵੇਟਡ ਆ, ਮਤਲਬ ਲਿਵਰ ਦੇ ਵਿੱਚ ਡੈਮੇਜ ਹੋ ਰਿਹਾ ਵਾ। ਕਿਡਨੀ ਮਾਰਕਰਸ ਐਲੀਵੇਟਡ ਆ, ਕਿਡਨੀ ਦੇ ਵਿੱਚ ਡੈਮੇਜ ਹੋ ਰਿਹਾ ਵਾ। ਸੋ ਜਦੋਂ ਇੱਕ ਵੀ ਇਹਨਾਂ ਵਿੱਚ ਆਰਗਨ ਥੋੜਾ ਜਿਹਾ ਵੀ ਕੰਪਰੋਮਾਈਜ਼ ਹੁੰਦਾ ਆ ਨਾ, ਉਹਨੇ ਆਪਣੇ ਲਾਗੇ ਤਾਗੇ ਵਾਲਾ ਜਿਹੜਾ ਇਕੁਇਲਿਬਰੀਅਮ ਹੈ ਉਹ ਖਰਾਬ ਕਰ ਦੇਣਾ ਹੈ। ਸੋ ਉਹ ਇੱਕ ਕੀ ਕਹਿੰਦੇ ਹੁੰਦੇ, ਇੱਕ ਬੈਲੈਂਸ ਦੇ ਵਿੱਚ ਨਹੀਂ ਗੱਲ ਚੱਲਦੀ। ਉਹਨੇ ਇੱਕ ਨੇ ਖਰਾਬ ਹੋਣਾ, ਉਹਦੇ ਤੇ ਦੂਜੇ ਤੇ ਲੋਡ ਪੈਣਾ, ਦੂਜਾ ਖਰਾਬ, ਤੀਜਾ, ਚੌਥਾ, ਇਸ ਤਰ੍ਹਾਂ ਫਿਰ ਉਹ ਬੜੀ ਜਲਦੀ ਨਾਲ ਇਹ ਹੋ ਸਕਦਾ ਹੈ। ਰੂਸੀ ਫੌਜ ਦਾ ਸ਼ਿਖਰਲਾ ਜਰਨੈਲ ਮਾਸਕੋ ਵਿੱਚ ਆਪਣੇ ਅਪਾਰਟਮੈਂਟ ਦੇ ਬਾਹਰ ਸਕੂਟਰ ਵਿੱਚ ਲੁਕਾ ਕੇ ਰੱਖੇ ਬੰਬ ਨਾਲ ਕੀਤੇ ਧਮਾਕੇ ਵਿੱਚ ਮਾਰਿਆ ਗਿਆ ਹੈ। ਰੂਸੀ ਜਰਨੈਲ, ਜਿਸ ਦੀ ਪਛਾਣ ਲੈਫਟੀਨੈਂਟ ਜਨਰਲ ਇਗੋਰ ਕਿਰਿਲੋਵ ਵਜੋਂ ਦੱਸੀ ਗਈ ਹੈ, ਅਜਿਹੇ ਮੌਕੇ ਸ਼ਿਕਾਰ ਬਣਿਆ ਹੈ ਜਦੋਂ ਅਜੇ ਇੱਕ ਦਿਨ ਪਹਿਲਾਂ ਯੂਕਰੇਨ ਦੀ ਸਿਕਿਉਰਿਟੀ ਸਰਵਿਸ ਨੇ ਉਸ ਤੇ ਫੌਜਦਾਰੀ ਦੋਸ਼ ਲਾਏ ਸਨ। ਇੱਕ ਯੂਕਰੇਨੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਸਰਵਿਸ ਵੱਲੋਂ ਕੀਤਾ ਗਿਆ ਹੈ। ਕਿਰਿਲੋਵ ਫੌਜ ਦੀ ਪਰਮਾਣੂ, ਬਾਇਓਲੋਜੀਕਲ ਤੇ ਕੈਮੀਕਲ ਸੁਰੱਖਿਆ ਬਲਾਂ ਦਾ ਮੁਖੀ ਸੀ। ਹਮਲੇ ਵਿੱਚ ਫੌਜੀ ਜਰਨੈਲ ਦਾ ਸਹਾਇਕ ਵੀ ਮਾਰਿਆ ਗਿਆ। ਯੂਕਰੇਨ ਜੰਗ ਨੂੰ ਲੈ ਕੇ ਕਿਰਿਲੋਵ ਉੱਤੇ ਯੂਕੇ ਤੇ ਕੈਨੇਡਾ ਸਣੇ ਕਈ ਮੁਲਕਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸਨ। ਯੂਕਰੇਨ ਦੀ ਸੁਰੱਖਿਆ ਸਰਵਿਸ ਨੇ ਹਮਲੇ ਤੋਂ ਇੱਕ ਦਿਨ ਪਹਿਲਾਂ ਕਿਰਿਲੋਵ ਉੱਤੇ ਪਾਬੰਦੀਸ਼ੁਦਾ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੇ ਹੁਕਮ ਦੇਣ ਦਾ ਦੋਸ਼ ਲਗਾਇਆ ਸੀ।